ਕਹਿਣ ਨੂੰ ਇੰਡੀਆ ਵੀ ਕਹੀ ਜਾਂਦਾ ਟ੍ਰੇਡ ਡੀਲ ਚੱਲ ਰਿਹਾ ਹੈ, ਜੂਨ 'ਚ ਹੋ ਜਾਏਗੀ, ਜੁਲਾਈ 'ਚ ਹੋ ਜਾਏਗੀ, ਪਰ ਮੈਨੂੰ ਲੱਗਦਾ ਵੀ ਸਮਥਿੰਗ ਇਜ਼ ਰੋਂਗ। ਵੀ ਅਮਰੀਕਾ ਨੇ ਬਾਂਹ ਮਰੋੜ ਕੇ ਪਿੱਠ ਨਾਲ ਲਾਈ ਹੋਈ ਹੈ, ਧੌਣ ਤੇ ਗੋਡਾ ਰੱਖਿਆ ਹੋਇਆ ਹੈ ਔਰ ਉਹ ਇਹਨਾਂ ਨੂੰ ਕੋਈ ਕੰਸੈਸ਼ਨ ਨਹੀਂ ਦੇਣਗੇ। India and US can only finalize mini trade deal this year, sources. ਉਹਨਾਂ ਨੇ ਕਿਹਾ ਕਿ ਵੀ ਇਹ ਭਾਵੇਂ US ਕਮਰਸ ਸੈਕਟਰੀ ਹਾਵਰਡ ਲਿਕਰ ਨੇ ਟ੍ਰੇਡ ਡੀਲ ਦੀ ਗੱਲ ਕੀਤੀ ਇੰਡੀਆ ਔਰ ਯੂਨਾਈਟਿਡ ਸਟੇਟਸ ਵਿਚਾਲੇ, ਬਟ ਵਿਲ ਨਾਟ ਮਟੀਰੀਅਲਾਈਜ਼ ਇਨ ਦਾ ਨਾਟ ਟੂ ਡਿਸਟੈਂਟ ਫਿਊਚਰ। The Hindu also learned that Ministry of Commerce and Industry is also internally discussing what to do about the higher tariff the Trump administration has levied on steel and aluminium। ਹੁਣ ਇੱਕ ਪਾਸੇ ਟ੍ਰੇਡ ਡੀਲ ਦੀ ਗੱਲ ਹੋ ਰਹੀ ਸੀ, 2 ਦਿਨ ਪਹਿਲਾਂ ਸਟੀਲ ਤੇ ਐਲੂਮੀਨੀਅਮ ਦੇ, ਕਿਉਂਕਿ ਭਾਰਤ ਇਹ ਐਕਸਪੋਰਟ ਕਰਦਾ ਵੀ ਇਹ ਜਿਹੜੇ ਉਹਨੇ ਹੋਰ ਲਾ ਦਿੱਤੇ ਨੇ ਟਰੰਪ ਨੇ। ਸੈਕਟਰੀ ਕਮਰਸ ਨੇ ਮਿਸਟਰ ਲਿਊਟਰਿਕ ਨੇ ਇਹ ਵੀ ਕਿਹਾ ਸੀ ਕਿ ਵੀ ਇੰਡੀਆ ਨੂੰ ਅਸੀਂ ਇਹ ਕਿਹਾ ਵੀ ਉਹਦੇ ਤੋਂ ਬ੍ਰਿਕਸ ਤੋਂ ਦੂਰ ਰਹੋ, ਕਿਉਂਕਿ ਬ੍ਰਿਕਸ ਵਾਲੇ ਡਾਲਰ ਦੇ ਬਰਾਬਰ ਆਪਣੀ ਕਰੰਸੀ ਖੜੀ ਕਰਨਾ ਚਾਹੁੰਦੇ ਨੇ। ਹੁਣ ਜਦੋਂ ਮੈਂ ਇਹ ਖਬਰ ਦੇਖੀ, ਨਾਲ ਦੀ ਨਾਲ ਖਬਰ ਹੈ ਮੋਦੀ ਲਾਈਕਲੀ ਟੂ ਅਟੈਂਡ ਬ੍ਰਿਕਸ ਸਮਿਟ ਇਨ ਬ੍ਰਾਜ਼ੀਲ ਨੈਕਸਟ ਮੰਥ, ਮੀਟ ਕਲੋਜ਼ਲੀ ਵਾਚਡ ਬਾਈ US ਗਵਰਨਮੈਂਟ। ਕਿ ਜੇ ਹੁਣ ਮੋਦੀ ਬ੍ਰਿਕਸ ਦੀ ਸਮਿਟ 'ਚ ਜਾਣ ਨੂੰ ਤਿਆਰ ਹੈ ਅਗਲੇ ਮਹੀਨੇ, G7 ਵਾਲਿਆਂ ਨੇ ਤਾਂ ਸੱਦਿਆ ਨਹੀਂ, ਤੇ ਇਹਦਾ ਮਤਲਬ ਇਹ ਹੈ ਵੀ ਅਮਰੀਕਾ ਦੇ ਨਾਲ ਇਹਨਾਂ ਦਾ ਜਿਹੜਾ ਨਾ ਕੋਈ ਟ੍ਰੇਡ ਸਮਝੌਤਾ ਹੋਇਆ ਤੇ ਨਾ ਹੀ ਆਨਲਾਈਨ ਹੈ। ਇਹਨਾਂ ਨੇ ਇਧਰੋਂ ਵੀ ਜੁੱਤੀਆਂ ਖਾਣੀਆਂ, ਉਧਰੋਂ ਵੀ। ਬ੍ਰਿਕਸ ਦਾ ਮਤਲਬ ਤਾਂ ਚਾਈਨਾ, ਉਧਰ ਹੁਣ ਚਾਈਨਾ ਬੈਠਾ ਹੈ, ਇਧਰੋਂ ਇੱਧਰ ਬੈਠਾ। ਇਹ ਠੁੱਡ ਚਾਈਨਾ ਮਾਰੇਗਾ ਤੇ ਅਮਰੀਕਾ ਵੱਲ ਆਣਗੇ, ਅਮਰੀਕਾ ਮਾਰੇਗਾ ਤੇ ਚਾਈਨਾ ਵੱਲ ਜਾਣਗੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਵੀਅਰਸ, ਆਉਣ ਵਾਲੇ ਸੈਕਸ਼ਨ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਸੋ ਵੀਅਰਸ, ਇਹ ਜਾਪਦਾ ਹੈ ਕਿ ਭਾਰਤ ਤੇ ਅਮਰੀਕਾ ਵਿਚਾਲੇ ਟ੍ਰੇਡ ਡੀਲ ਕਿਸੇ ਕੰਡੇ ਨਹੀਂ ਲੱਗ ਰਹੀ। ਸੋ ਹੁਣ ਭਾਰਤੀ ਮੀਡੀਆ ਵੱਲੋਂ ਦਸੰਬਰ ਤੱਕ ਮਿਨੀ ਟ੍ਰੇਡ ਡੀਲ ਦੀ ਜਿਹੜੀ ਚਰਚਾ ਸ਼ੁਰੂ ਕਰ ਦਿੱਤੀ ਗਈ ਹੈ। ਸੋ ਜ਼ਾਹਿਰ ਹੈ ਕਿ ਅਮਰੀਕਾ ਵੱਲੋਂ ਭਾਰਤ ਦੀ ਚੰਗੀ ਤਰ੍ਹਾਂ ਜਿਹੜੀ ਹੈ ਬਾਂਹ ਮਰੋੜੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾਵਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਇਹ ਦੱਸ ਦਈਏ ਕਿ ਅਮਰੀਕਨ ਸਿੱਖ ਕਾਕਸ ਕਮੇਟੀ ਵੱਲੋਂ ਪਰਸੋਂ ਯਾਨੀ ਕਿ ਫਰਾਈਡੇ US ਹਾਊਸ ਦੇ ਵਿੱਚ ਸਿੱਖ ਅਰਦਾਸ ਜਿਹੜੀ ਹੈ ਘੱਲੂਘਾਰਾ 84 ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਇਹ ਕਰਵਾਈ ਜਾ ਰਹੀ ਹੈ। ਇਸ ਦੇ ਲਈ ਕਾਫੀ ਇਹ ਵੱਡਾ ਇੱਕ ਪ੍ਰੋਜੈਕਟ ਹੁੰਦਾ ਹੈ ਜਿਸ 'ਚੋਂ ਪਿਛਲੇ ਕੁਝ ਸਾਲਾਂ ਤੋਂ ਕਾਮਯਾਬੀ ਦੇ ਨਾਲ ਇਹ ਅਰਦਾਸ ਹੁੰਦੀ ਹੈ, ਜਿੱਥੇ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ। ਉੱਥੇ ਅਸੀਂ ਇਹ ਵੀ ਜਿਹੜਾ ਹੈ ਇਸ ਰਾਹੀਂ ਸੁਣਿਆ ਜਾਂਦਾ ਹੈ ਕਿ ਭਾਈ ਸਿੱਖ ਪੋਲੀਟੀਕਲ ਪ੍ਰੋਸੈਸ ਦੇ ਵਿੱਚ ਕਿੰਨੇ ਕਾਮਯਾਬ ਨੇ। ਜਿਹੜੀ ਸਿੱਖ ਕਾਕਸ ਕਮੇਟੀ ਹੈ ਉਹਦੇ ਯਤਨਾਂ ਸਦਕਾ ਜਿਹੜੇ 50 ਦੇ ਕਰੀਬ US ਕਾਂਗਰਸਮੈਨ ਨੇ, ਦੋਨੋਂ ਪਾਸਿਓਂ ਰਿਪਬਲਿਕਨ ਔਰ ਡੈਮੋਕ੍ਰੇਟ, ਉਹ ਜਿਹੜੇ ਨੇ ਸਿੱਖ ਕਾਕਸ ਦੇ ਮੈਂਬਰ ਨੇ। ਔਰ ਇਸ ਦੇ ਲਈ ਵੀ ਜਿਹੜੀ ਇਹ ਰਿਮੈਂਬਰੈਂਸ ਸਾਕਾ ਦਰਬਾਰ ਸਾਹਿਬ 1984 ਪ੍ਰੇਅਰ ਸਰਵਿਸ ਹੈ, ਇਹ ਕਾਂਗਰਸਮੈਨ ਡੇਵਿਡ ਵੈਲੇਡਿਓ ਜਿਹੜਾ ਰਿਪਬਲਿਕਨ ਹੈ, ਉਸ ਫਰੈਜ਼ਨੋ ਏਰੀਆ ਤੋਂ ਕੋ-ਚੇਅਰ ਹੈ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਦਾ। ਔਰ ਇਸੇ ਤਰ੍ਹਾਂ ਕਾਂਗਰਸ ਵੂਮਨ ਮੈਰੀ ਗੇ ਸਕੈਨਲੌਨ ਇੱਕ ਕੋ-ਚੇਅਰ ਹੈ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਦੀ ਡੈਮੋਕ੍ਰੈਟ ਪਾਰਟੀ ਵੱਲੋਂ। ਇਹ ਫਰਾਈਡੇ 6 ਜੂਨ 9 ਵਜੇ ਜਿਹੜੀ ਅਰਦਾਸ ਹੋਣੀ ਹੈ ਹਾਊਸ ਦੇ ਫਲੋਰ ਦੇ ਉੱਤੇ, ਤੇ 9:30 ਤੋਂ 11:30 ਫਿਰ ਰੂਮ ਨੰਬਰ 122 H122। ਇਹ 2 ਘੰਟੇ ਫਿਰ ਕਾਂਗਰਸਮੈਨ ਵੀ ਆ ਕੇ ਬੋਲਣਗੇ, ਕਮੇਟੀ ਲੀਡਰ ਵੀ ਹੋਣਗੇ, ਅਸੀਂ ਵੀ ਇਸ ਸਮਾਗਮ ਦਾ ਹਿੱਸਾ ਹੋਵਾਂਗੇ ਪਰਸੋਂ। ਔਰ ਇਸ ਦੇ ਨਾਲ TV 84 ਤੇ 'ਚ ਵੀ ਇਸ ਨੂੰ ਕਵਰ ਕੀਤਾ ਜਾਏਗਾ। ਔਰ ਅਸੀਂ ਆਪਣੇ ਵਾਸ਼ਿੰਗਟਨ DC ਔਰ ਦੂਸਰੇ ਭਰਾਵਾਂ ਭੈਣਾਂ ਨੂੰ ਵੀ ਬੇਨਤੀ ਕਰਾਂਗੇ ਕਿ ਜਿਹੜੇ ਵੀ ਆ ਸਕਦੇ ਨੇ, ਜਿਹੜਾ ਉਹ ਅਰਲੀਅਰ ਆਵਰਸ ਨੇ, ਲੇਕਿਨ ਇਹ ਜ਼ਰੂਰੀ ਹੈ ਔਰ ਇਹ ਸਾਡੇ ਲਈ ਪ੍ਰਾਊਡ ਮੂਮੈਂਟ ਵੀ ਹੈ ਕਿ ਵੀ ਅਸੀਂ US ਕਾਂਗਰਸ ਤੱਕ ਇਸ ਲੈਵਲ ਦੇ ਉੱਤੇ ਆਪਣੀ ਤਾਕਤ ਬਣਾਈ ਹੈ ਕਿ ਈਵਨ ਇਸ ਲੈਵਲ ਦੇ ਉੱਤੇ ਯਾਦ ਕੀਤਾ ਜਾ ਰਿਹਾ। ਔਰ ਇਹ ਸਾਰੇ ਦੇ ਚਲਦਿਆਂ ਅਸੀਂ ਜ਼ਿਕਰ ਕੀਤਾ ਸੀ ਕੱਲ੍ਹ ਖਾਸ ਤੌਰ 'ਤੇ ਜਿਹੜੇ ਉਹਨਾਂ ਦੇ ਸੈਕਟਰੀ ਕਮਰਸ ਨੇ ਹਾਵਰਡ ਲਿਊਟਨਿਕ, ਉਹਨਾਂ ਨੇ ਇੱਕ ਇੰਡੋ US ਫੋਰਮ ਨੂੰ ਐਡਰੈਸ ਕਰਦਿਆਂ ਕਿਹਾ ਸੀ ਕਿ ਜੀ ਅਸੀਂ ਇੰਡੀਆ ਨੇ ਬੜਾ
ਕਾਬਲ ਬੰਦਾ ਭੇਜਿਆ ਪੀਯੂਸ਼ ਗੋਇਲ, ਜਿਹਦੇ ਦੇ ਨਾਲ ਗੱਲਬਾਤ ਚੱਲ ਰਹੀ ਹੈ। ਬਹੁਤ ਜਲਦੀ ਟ੍ਰੇਡ ਡੀਲ ਜਿਹੜੀ ਹੈ ਉਹ ਸਾਈਨ ਹੋਣ ਜਾ ਰਹੀ ਹੈ ਔਰ ਅਸੀਂ ਮਿਊਚੁਅਲੀ ਹੋਏਗਾ, ਸਾਨੂੰ ਵੀ ਫਾਇਦਾ, ਇੰਡੀਆ ਨੂੰ ਵੀ ਹਾਲਾਂ ਟੁਵਰਡਸ ਦਾ ਐਂਡ ਉਹਨੇ ਇਹ ਕਿਹਾ ਸੀ ਕਿ ਵੀ ਇਹ ਜਿਹੜੀ ਇੰਡੀਆ ਨਾਲ ਸਾਡੀ ਨੀਤੀ ਰਹੀ ਹੈ, ਉਹਨੇ ਇੰਡੀਆ ਨੇ ਜਿਹੜਾ ਉਹ ਸਾਡੇ ਨਾਲ ਚੰਗਾ ਨਹੀਂ ਕੀਤਾ ਹੋਇਆ। ਉਹ ਦੇ ਹੈਵ ਰਬਡ ਅਸ ਇਨ ਏ ਰੋਂਗ ਵੇ। ਉਹਨੇ ਕਿਹਾ ਜੀ ਯਾਰੀਆਂ ਸਾਡੇ ਨਾਲ ਹਥਿਆਰ ਸੋਵੀਅਤ ਯੂਨੀਅਨ ਦੇ ਖਰੀਦਣੇ ਜਾਂ ਰਸ਼ੀਆ ਦੇ ਖਰੀਦਣੇ, ਪਰ ਉਹਨੇ ਕਿਹਾ ਵੀ ਹੁਣ ਇਹ ਸੁਧਰ ਰਹੇ ਨੇ ਔਰ ਅਸੀਂ ਵੀ ਸਮਝਦੇ ਹਾਂ ਕਿ ਵੀ ਇਹ ਜਿਹੜਾ ਹੈ ਇਹ ਸੰਬੰਧ ਅੱਗੇ ਤੁਰਨੇ ਚਾਹੀਦੇ ਨੇ। ਪਰ ਅੱਜ ਮੈਂ ਜਦੋਂ ਇਹ ਦੇਖਿਆ ਕਿ ਵੀ ਇਹਦਾ ਮਤਲਬ ਇਹ ਹੈ ਵੀ ਅਮਰੀਕਾ ਨੇ ਜਿਸ ਲੈਵਲ ਦੇ ਉੱਤੇ ਅਜੇ 2 ਦਿਨ ਪਹਿਲਾਂ ਹੀ ਉਹਨਾਂ ਨੇ ਅਡਾਨੀ ਨੂੰ ਈਵਨ ਇਰਾਨੀਅਨ ਆਇਲ ਦੀ ਖਰੀਦ ਦੇ ਲਈ ਕਿ ਉਸ ਦੀ ਜਿਹੜੀ ਮੁੰਦਰਾ ਪੋਰਟ ਹੈ ਗੁਜਰਾਤ ਦੇ ਵਿੱਚ, ਉੱਥੋਂ ਸ਼ੱਕੀ ਕੰਟੇਨਰਸ ਰਾਹੀਂ ਮਿਡਲ ਈਸਟ ਔਰ ਦੂਸਰੇ ਪਾਸਿਓਂ ਵੀ ਆਉਣ ਜਾਣ ਦੇਖਿਆ ਗਿਆ। ਸੋ ਇਹ ਵਾਲ ਸਟਰੀਟ ਜਰਨਲ ਦੀ ਕਵਰੇਜ ਸੀ। ਸੋ ਉਦੋਂ ਵੀ ਮੈਨੂੰ ਲੱਗਾ ਕਿ ਵੀ ਇਹ ਕਹਿਣ ਨੂੰ ਇੰਡੀਆ ਵੀ ਕਹੀ ਜਾਂਦਾ ਟ੍ਰੇਡ ਡੀਲ ਚੱਲ ਰਿਹਾ, ਜੂਨ 'ਚ ਹੋ ਜਾਏਗੀ, ਜੁਲਾਈ 'ਚ ਹੋ ਜਾਏਗੀ, ਪਰ ਮੈਨੂੰ ਲੱਗਦਾ ਵੀ ਸਮਥਿੰਗ ਇਜ਼ ਰੋਂਗ। ਵੀ ਅਮਰੀਕਾ ਨੇ ਬਾਂਹ ਮਰੋੜ ਕੇ ਪਿੱਠ ਨਾਲ ਲਾਈ ਹੋਈ ਹੈ, ਧੌਣ 'ਤੇ ਗੋਡਾ ਰੱਖਿਆ ਹੋਇਆ ਹੈ ਔਰ ਉਹ ਇਹਨਾਂ ਨੂੰ ਕੋਈ ਕੰਸੈਸ਼ਨ ਨਹੀਂ ਦੇਣਗੇ ਅਮਰੀਕਾ ਵਾਲੇ ਕਿ ਵੀ ਤੁਸੀਂ ਆਪਣੀਆਂ ਵੀ ਉਹਦੀ ਰੂਸ ਦੇ ਵੀ ਜਿਹੜਾ ਉਹ ਜੁੱਤੀਆਂ ਚੱਟੀ ਜਾਓ, ਹਥਿਆਰ ਵੀ ਉਹਨਾਂ ਦੇ ਖਰੀਦੋ ਅਤੇ ਨਾਲ ਦੀ ਨਾਲ ਯੂਕਰੇਨ ਦੇ ਮੁੱਦੇ 'ਤੇ ਵੀ ਉਹਨਾਂ ਦੇ ਨਾਲ ਖੜੋ ਔਰ ਸੈਂਕਸ਼ਨਸ ਵੀ ਫਲਾਉਟ ਕਰੋ। ਹੁਣ ਅੱਜ ਇਹਨਾਂ ਦੇ ਆਪਣੇ ਮੀਡੀਆ ਨੇ ਇੰਡੀਆ ਦੇ ਨੇ, ਇੰਡੀਆ ਐਂਡ US ਕੈਨ ਓਨਲੀ ਫਾਈਨਲਾਈਜ਼ ਮਿਨੀ ਟ੍ਰੇਡ ਡੀਲ ਦਿਸ ਈਅਰ ਸੋਰਸਿਸ। ਜਦੋਂ ਇਹ ਸੋਰਸਿਸ ਕਹਿੰਦੇ ਨੇ ਇਹਦਾ ਮਤਲਬ ਹੁੰਦਾ ਵੀ ਗਵਰਨਮੈਂਟ ਆਫ ਇੰਡੀਆ ਨੇ ਉਹਨਾਂ ਨੇ ਕਿਹਾ ਵੀ ਇਹ ਐਵੇਂ ਹੋਪ ਰੇਜ਼ ਹੋ ਜਾਏ, ਕੱਲ੍ਹ ਨੂੰ ਡੀਲ ਤਾਂ ਹੋਣੀ ਨਹੀਂ। ਸੋ ਉਹਦੇ 'ਚ ਉਹਨੇ ਇਸ ਸਾਰੀ ਸਟੋਰੀ ਦਾ ਸੋਰਸ ਦਾ ਕੋਟ ਨਹੀਂ ਕੀਤਾ ਵੀ ਕੀ ਸੋਰਸ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਭਾਵੇਂ US ਕਮਰਸ ਸੈਕਟਰੀ ਹਾਵਰਡ ਲਿਕਰ ਨੇ ਟ੍ਰੇਡ ਡੀਲ ਦੀ ਗੱਲ ਕੀਤੀ ਇੰਡੀਆ ਔਰ ਯੂਨਾਈਟਿਡ ਸਟੇਟਸ ਵਿਚਾਲੇ, but will not materialize in the not too distant future। ਉਹਨੇ ਇਹ ਕਿਹਾ ਸੀ ਕਿ ਵੀ ਬਹੁਤਾ ਟਾਈਮ ਨਹੀਂ ਲੱਗੇਗਾ, ਪਰ ਉਹਨੇ ਕਿਹਾ ਕਿ ਵੀ ਇਹ ਜਿਹੜਾ ਹੈ ਇਸ ਦੇ ਉਲਟ ਅਸਲੀ ਗੱਲ ਇਹ ਹੈ ਕਿ ਵੀ ਇਹ ਪੋਸੀਬਲ ਨਹੀਂ ਹੈ ਕਿ ਇਸ ਸਾਲ ਦੇ ਵਿੱਚ ਇਹ ਡੀਲ ਹੋਏ, ਕਿਉਂਕਿ ਬਹੁਤ ਸਾਰੀਆਂ ਡੀਲਸ ਜਿਹੜੀਆਂ ਨੇ ਉਹ ਡਿਸਕਸ ਕਰਦੇ ਆ ਕਈ ਸਾਲ ਲੱਗ ਜਾਂਦੇ ਨੇ। ਫਿਰ ਅਖਬਾਰ ਨੇ ਦਾ ਹਿੰਦੂ ਆਲਸੋ ਲਰਨਡ that Ministry of Commerce and Industry is also internally discussing what to do about the higher tariffs the Trump administration has levied on steel and aluminium। ਹੁਣ ਇੱਕ ਪਾਸੇ ਟ੍ਰੇਡ ਡੀਲ ਦੀ ਗੱਲ ਹੋ ਰਹੀ ਸੀ, 2 ਦਿਨ ਪਹਿਲਾਂ ਸਟੀਲ ਤੇ ਐਲੂਮੀਨੀਅਮ ਦੇ, ਕਿਉਂਕਿ ਭਾਰਤ ਇਹ ਐਕਸਪੋਰਟ ਕਰਦਾ ਵੀ ਇਹ ਜਿਹੜੇ ਉਹਨੇ ਹੋਰ ਲਾ ਦਿੱਤੇ ਨੇ ਟਰੰਪ ਨੇ। ਔਰ ਉਹਨਾਂ ਨੇ ਕਿਹਾ ਜੀ ਵੀ ਬਾਕੀ ਵੀ ਸਟੇਕ ਹੋਲਡਰਸ ਦੇ ਨਾਲ ਮੀਟਿੰਗ ਕਰੋ ਜਿਹਨਾਂ ਜਿਹੜੇ ਆਇਲ, ਸਟੀਲ ਔਰ ਐਲੂਮੀਨੀਅਮ ਜਿਹੜੇ ਨੇ ਉਹ ਸਪਲਾਈ ਕਰਦੇ ਨੇ। ਔਰ ਇਸ ਸਾਰੇ ਦੇ ਚੱਲਦਿਆਂ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਹੁਣ ਇੰਨੀ ਜ਼ਿਆਦਾ ਹਾਈਕ ਹੈ, ਇਸ ਤੋਂ ਇਹ ਲੱਗਦਾ ਕਿ ਵੀ ਇਹ ਡੀਲ ਡੂਲ ਕੋਈ ਨਹੀਂ ਹੋਣੀ। ਹਾਂ, ਕੋਈ ਮਿਨੀ ਡੀਲ 2-4 ਚੀਜ਼ਾਂ ਇਹ ਮਾਫ ਕਰ ਦੇਣ, 2-4 ਚੀਜ਼ਾਂ ਉਹ ਕਰ ਦੇਣ। ਸੋ ਇਸ ਦੇ ਨਾਲ ਕਿਉਂਕਿ ਜੋ ਮੈਸੇਜ ਜਾ ਰਿਹਾ, ਕਿਉਂਕਿ ਉਹਦੇ 'ਚ ਸੈਕਟਰੀ ਕਾਮਰਸ ਨੇ ਮਿਸਟਰ ਲਿਊਟਰਿਕ ਨੇ ਇਹ ਵੀ ਕਿਹਾ ਸੀ ਕਿ ਵੀ ਇੰਡੀਆ ਨੂੰ ਅਸੀਂ ਇਹ ਕਿਹਾ ਵੀ ਉਹਦੇ ਤੋਂ ਬ੍ਰਿਕਸ ਤੋਂ ਦੂਰ ਰਹੋ, ਕਿਉਂਕਿ ਬ੍ਰਿਕਸ ਵਾਲੇ ਡਾਲਰ ਦੇ ਬਰਾਬਰ ਆਪਣੀ ਕਰੰਸੀ ਖੜੀ ਕਰਨਾ ਚਾਹੁੰਦੇ ਨੇ। ਹੁਣ ਜਦੋਂ ਮੈਂ ਇਹ ਖਬਰ ਦੇਖੀ, ਨਾਲ ਦੀ ਨਾਲ ਖਬਰ ਹੈ ਮੋਦੀ ਲਾਈਕਲੀ ਟੂ ਅਟੈਂਡ ਬ੍ਰਿਕਸ ਸਮਿਟ ਇਨ ਬ੍ਰਾਜ਼ੀਲ ਨੈਕਸਟ ਮੰਥ ਮੀਟ ਕਲੋਜ਼ਲੀ ਵਾਚਡ ਬਾਈ US ਗਵਰਨਮੈਂਟ। ਕਿ ਜੇ ਹੁਣ ਮੋਦੀ ਬ੍ਰਿਕਸ ਦੀ ਸਮਿਟ 'ਚ ਜਾਣ ਨੂੰ ਤਿਆਰ ਹੈ ਅਗਲੇ ਮਹੀਨੇ, G7 ਵਾਲਿਆਂ ਨੇ ਤਾਂ ਸੱਦਿਆ ਨਹੀਂ, ਤੇ ਇਹਦਾ ਮਤਲਬ ਇਹ ਹੈ ਵੀ ਅਮਰੀਕਾ ਦੇ ਨਾਲ ਇਹਨਾਂ ਦਾ ਜਿਹੜਾ ਨਾ ਕੋਈ ਟ੍ਰੇਡ ਸਮਝੌਤਾ ਹੋਇਆ ਤੇ ਨਾ ਹੀ ਆਨਲਾਈਨ ਹੈ। ਇਹਨਾਂ ਨੇ ਇੱਧਰੋਂ ਵੀ ਜੁੱਤੀਆਂ ਖਾਣੀਆਂ, ਉੱਧਰੋਂ ਵੀ। ਬ੍ਰਿਕਸ ਦਾ ਮਤਲਬ ਤਾਂ ਚਾਈਨਾ ਹੈ, ਉਧਰ ਹੁਣ ਚਾਈਨਾ ਬੈਠਾ ਹੈ, ਇੱਧਰੋਂ ਇੱਧਰ ਬੈਠਾ। ਇਹ ਠੁੱਡ ਚਾਈਨਾ ਮਾਰੇਗਾ ਤੇ ਅਮਰੀਕਾ ਵੱਲ ਆਉਣਗੇ, ਅਮਰੀਕਾ ਮਾਰੇਗਾ ਤੇ ਚਾਈਨਾ ਵੱਲ ਜਾਣਗੇ। ਔਰ ਇਹ ਸਾਰੇ ਦੇ ਵਿੱਚ ਫਿਰ ਪੰਡਤ ਜੀ ਦੀ ਨਾ ਧੋਤੀ ਲੱਭਣੀ ਹੈ ਤੇ ਨਾ ਉਹਨਾਂ ਦੇ ਜਿਹੜੇ ਸਿਰ 'ਚ ਪਾਇਆ ਸੰਦੂਰ ਹੈ, ਜਿਹਨੂੰ ਸੰਦੂਰ ਆਪਰੇਸ਼ਨ ਕਹਿ ਕੇ ਇਹਨਾਂ ਨੇ ਸੰਦੂਰ ਵੀ ਬਦਨਾਮ ਕਰਤਾ ਹੈ, ਨਾ ਇਹਨਾਂ ਨੇ ਲੱਭਣਾ ਕਿਸੇ ਪਾਸੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋਨਮੈਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖ ਜੀਵਨ ਬੱਚੂ ਜੀ ਵੀ, ਨਿਹੰਗ ਸਿੰਘ ਜੀ ਵੀ, ਹਰਮਨ ਪੰਨੂ ਜੀ ਵੀ, ਫਿਰ ਇਸੇ ਤਰ੍ਹਾਂ ਕਾਲੀ ਸੱਚ ਜੀ ਵੀ, ਔਰ ਫਿਰ ਇਸੇ ਤਰ੍ਹਾਂ ਧਰਮ ਸਿੰਘ ਜੀ ਵੀ, ਔਰ ਨਿਊ ਆਈਜ਼ ਵੀ, और राजविंदर कौर जी भी, अमरजीत सिंह सैनी जी भी, और फिर इसी तरह अब्दुल वाहिद जी भी। एक ने डॉक्टर सर मेरी सिक्स सेंस कह रही है कि खालिस्तान रेडी फॉर कमिंग ऑन वर्ल्ड मैप। बहुत शुक्रिया ਤੁਹਾਡੀ सिक्स सेंस ਨੂੰ ਦੁਆਵਾਂ जी।
ਔਰ ਫਿਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਜੀ ਵੀ, ਫਿਰ ਇਸੇ ਤਰ੍ਹਾਂ 1 2 2 3 ਵੀ ਪ੍ਰਮਾਤਮਾ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ। ਬਹੁਤ ਸ਼ੁਕਰੀਆ ਭਾਈ ਸਾਹਿਬ। ਹਾਂਜੀ, ਬਿਲਾਲ ਅਹਿਮਦ ਜੀ ਵੀ ਜਿਹੜੇ ਸਾਨੂੰ ਸਲਾਮ ਬੁਲਾਉਂਦੇ ਨੇ ਲਾਹੌਰ ਤੋਂ ਹਮੇਸ਼ਾ ਇਸ ਤਰ੍ਹਾਂ। ਔਰ ਨਿਹੰਗ ਸਿੰਘ ਜੀ ਵੀ, ਇਹ ਭਾਊ ਸਾਹਿਬ ਜੀ ਜਿਹੜੀ ਆਪਾਂ ਪੋਇਮ ਜਿਹੜੀ ਹੈ ਨਜ਼ਮ ਜਿਹੜੀ ਹੈ ਉਹ ਸ਼ੇਅਰ ਕੀਤੀ ਹੈ, ਉਹ ਕਹਿੰਦੇ ਨੇ ਐਕਸਲੈਂਟ ਕਹਿੰਦੇ ਨੇ ਪੋਇਮ ਜੀ। ਔਰ ਏਕਿੰਕਾਰ ਜੀ ਵੀ ਔਰ ਬਿਲਾਲ ਜੀ ਫਿਰ ਕਹਿੰਦੇ ਨੇ ਕਿ ਡਾਕਟਰ ਸਾਹਿਬ ਟੁਡੇ ਇਜ਼ ਹੌਲੀਡੇ ਆਫ ਇਸਲਾਮ, today is a hajj day, so hajj mubarak to all muslim in the world। ਬਹੁਤ ਸਾਡੇ ਵੱਲੋਂ ਵੀ ਬਿਲਾਲ ਸਾਹਿਬ ਤੁਹਾਨੂੰ ਵੀ ਔਰ ਸਾਰੇ ਸਾਡੇ ਮੁਸਲਿਮ ਵੀਰਾਂ ਭੈਣਾਂ ਨੂੰ ਹਜ ਮੁਬਾਰਕ। ਹਾਂਜੀ, ਨਿਹੰਗ ਸਿੰਘ ਜੀ ਵੀ ਜਿਹੜੀ ਤਾਰੀਫ ਕਰ ਰਹੇ ਨੇ ਉਹਨਾਂ ਦੀ ਢਿੱਲੋਂ ਜੀ ਹੋਰਾਂ ਦੀ ਪੋਇਮ ਦੀ। ਔਰ ਫਿਰ ਇਸੇ ਤਰ੍ਹਾਂ ਸਿੰਘ ਗਰਚਾ ਜੀ ਵੀ ਔਰ ਮਿਸ਼ਰਾ ਸਿੰਘ ਜੀ ਵੀ ਔਰ ਬਸਰਾ ਜੀ ਵੀ, ਫਿਰ ਇਸੇ ਤਰ੍ਹਾਂ ਜਸਵੀਰ ਸਿੰਘ ਜੀ ਇਹ ਮੇਰੇ ਖਿਆਲ ਕਹਿ ਰਹੇ ਨੇ ਕਿ ਡਾਕਟਰ ਹਨੂਮਾਨ ਮਤਲਬ ਕਿ ਡਾਕਟਰ ਸਵੈਮਾਨ ਹਨੂਮਾਨ ਰਾਜਪਾਲ ਦਾ ਸਿਹਤ ਮੰਤਰੀ। ਲਖਵਿੰਦਰ ਸਿੰਘ ਜੀ ਵੀ ਔਰ ਇਸੇ ਤਰ੍ਹਾਂ ਰਮੀਜ ਅਕਰਮ ਜੀ ਵੀ, ਸਲਾਮ ਫਰੋਮ ਕਸ਼ਮੀਰ ਟੂ ਸਿੱਖ ਬ੍ਰਦਰਸ, ਥੈਂਕ ਯੂ ਸੋ ਮਚ। ਨੂਪਾ ਜੀ ਬੜੇ ਰਾਹੂਨੀ ਕੀ ਕਹਿੰਦੇ ਰੂਹਾਨੀ ਕਹਿੰਦੇ ਮੇਰਾ ਮਨ ਕਰਦਾ ਹੈ ਕਿ ਕਿਸੇ ਵੇਲੇ ਕਹਿੰਦੇ ਗੁਰੂ ਨਾਨਕ ਦੇਵ ਜੀ ਦੇ ਟਾਈਮ 'ਚ ਚਲਾ ਜਾਵਾਂ ਤੇ ਉਹਨਾਂ ਦੇ ਚਰਨਾਂ 'ਚ ਬੈਠ ਕੇ ਸ਼ਬਦ ਸੁਣਾ, free from today's mess of ਕੀ ਕਹਿੰਦੇ ਨੇ urbanization and machines only, village surrounded by forest। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਹਾਂਜੀ, ਉਹ ਆਪਣਾ ਹੀ ਨਜ਼ਾਰਾ ਹੋਏਗਾ ਜਿਨ੍ਹਾਂ ਨੇ ਗੁਰੂ ਸਾਹਿਬਾਨ ਦੇ ਦੀਦਾਰ ਕੀਤੇ ਹੋਣਗੇ। ਔਰ ਭਾਈ ਮਰਦਾਨੇ ਦੀ ਰਬਾਬ ਵੱਜ ਰਹੀ ਹੈ, ਹਾਂਜੀ, ਤੇ ਗੁਰੂ ਸਾਹਿਬ ਜੀ ਨਾਨਕ ਸਾਹਿਬ ਜਿਹੜੇ ਨੇ ਉਹ ਗਾਇਨ ਕਰ ਰਹੇ ਨੇ ਉਸ ਬਾਣੀ ਨੂੰ। ਹਾਂਜੀ, ਮਹਿਬੂਬ ਆਲਮ ਰਾਣਾ ਜੀ ਵੀ ਲਵ ਕਹਿੰਦੇ ਨੇ, ਰਿਸਪੈਕਟ ਫਰੋਮ ਲਾਹੌਰ ਔਰ ਖਾਲਸਾ ਜ਼ਿੰਦਾਬਾਦ ਬਰਾਵੋ ਕਹਿੰਦੇ ਨੇ। ਔਰ ਇਸੇ ਤਰ੍ਹਾਂ ਜਸਪਾਲ ਸਿੰਘ ਕੈਲੇ ਜੀ ਵੀ ਔਰ ਇਫਤਕਾਰ ਕਾਂਗੋ ਜੀ ਵੀ ਕਹਿੰਦੇ even the Hindu street is silent against Khalistan or at least torn down. It's strange that a Sikh ought to carry the Indian flag into Khalistan gatherings or support the Indian state, a very lost। ਨਹੀਂ, ਉਹਦੇ 'ਚ ਨਿਖਾਰ ਕਾਂਗੋ ਜੀ ਉਹ ਕੋਈ ਫਲੈਗ ਲੈ ਕੇ ਨਹੀਂ ਆਇਆ, ਇਹ ਉਹਨੇ ਬਾਅਦ ਦੇ ਵਿੱਚ ਮੀਡੀਆ ਦੇ ਵਿੱਚ ਜਸਟੀਫਾਈ ਕੀਤਾ। ਉੱਥੇ ਤਾਂ ਉਹਨੇ ਜਦੋਂ ਚੈਲੰਜ ਹੋਇਆ ਉਹਨੇ ਕਿਹਾ ਜੀ ਕਿਉਂਕਿ ਮੂਵਮੈਂਟ ਕਿਸਾਨਾਂ ਦੀ ਇਕੱਲੇ ਪੰਜਾਬ ਦੀ ਨਹੀਂ ਸੀ, ਸਾਰਿਆਂ ਦੀ ਸੀ, ਇਸ ਲਈ ਜਿਹੜਾ ਉਹ ਝੰਡਾ ਉਹ ਹੀ ਹੋਣਾ ਸੀ, ਸਾਨੂੰ ਤਾਂ ਵੈਸੇ ਹੀ ਖਾਲਿਸਤਾਨੀ ਕਹਿੰਦੇ ਸੀ ਇਹ ਉਹ। ਸੋ ਐਪੋਲੋਜੈਟਿਕ ਟਾਈਪ ਲੇਕਿਨ ਖਤਰਨਾਕ। ਔਰ ਅਸੀਂ ਤੁਸੀਂ ਇਹ ਗੱਲ ਬਿਲਕੁਲ ਠੀਕ ਕਹੀ ਕਿ ਇਸ ਕਿਸਮ ਦੇ ਲੋਕ ਜੇ ਨੇੜੇ ਵੀ ਆਉਂਦੇ ਨੇ ਖਾਲਿਸਤਾਨੀ ਗੈਦਰਿੰਗਸ ਦੇ ਜਾਂ ਦੂਸਰਿਆਂ ਦੇ, ਔਰ ਇਹਨਾਂ ਤੋਂ ਖਬਰਦਾਰ ਹੋਣ ਦੀ ਲੋੜ। ਫਿਰ ਕਹਿੰਦੇ ਪਾਕਿਸਤਾਨ ought to help Palestine as well, no doubt, but even Islam asks to care for the neighbors from those far away without helping Sikh nation escape a persecution claims for doing so for Palestine। ਇਫਤਿਖਾਰ ਸਾਹਿਬ ਇਹ ਇਕੱਲਾ ਇਹੀ ਨਹੀਂ ਵੀ ਚਲੋ ਇੱਕ ਮਜ਼ਹਬੀ ਫਰਜ਼ ਦੇ ਤੌਰ 'ਤੇ ਅਸੀਂ ਸਮਝਦੇ ਹਾਂ ਵੀ ਅਲਟੀਮੇਟਲੀ ਪਾਕਿਸਤਾਨ ਦੇ ਲਈ ਵੀ ਇਹ ਜ਼ਰੂਰੀ ਹੈ। ਇੰਡੀਆ ਨੇ 5 ਗੁਣਾ 6 ਗੁਣਾ ਵੱਡਾ, ਉਹਨਾਂ ਨੇ ਉਹਨੂੰ ਟਿਕਣ ਨਹੀਂ ਦੇਣਾ। ਔਰ ਅਸੀਂ ਇਹ ਸਮਝਦੇ ਹਾਂ ਵੀ ਖਾਲਿਸਤਾਨ ਦੀ ਹੋਂਦ ਜਿਹੜੀ ਹੈ ਉਹ ਪਾਕਿਸਤਾਨ ਨੂੰ ਵੀ ਮਹਿਫੂਜ਼ ਕਰ ਦਿੰਦੀ ਹੈ। ਐਜ਼ ਏ ਬਫਰ ਅਸੀਂ ਵਿਚਕਾਰ ਬੈਠੇ ਹੋਵਾਂਗੇ, ਇੰਡੀਆ ਨਾਲੋਂ ਕੱਟ ਆਫ ਹੋਏਗਾ ਪਾਕਿਸਤਾਨ, ਔਰ ਪਾਕਿਸਤਾਨ 'ਚ ਬਹੁਤ ਪੋਟੈਂਸ਼ੀਅਲ ਹੈ ਤਰੱਕੀ ਦਾ, ਔਰ ਸਾਡੇ ਲਈ ਵੀ ਲਾਹੇਵੰਦਾ ਹੋਏਗਾ ਜਿੱਥੇ ਅਸੀਂ ਜਿਵੇਂ ਅਮਰੀਕਾ ਕੈਨੇਡਾ ਇੱਕ ਦੂਸਰੇ ਦੇ ਗੁਆਂਢੀ ਨੇ ਔਰ ਫ੍ਰੀ ਬਾਰਡਰ ਔਰ ਫ੍ਰੀ ਟ੍ਰੇਡ ਇਸ ਕਿਸਮ ਦੇ ਜਿਹੜੇ ਨੇ ਉਹ ਸਾਡੇ ਦੋਨਾਂ ਮੁਲਕਾਂ ਦੇ ਲਈ ਔਰ ਦੋਨਾਂ ਕੌਮਾਂ ਦੇ ਲਈ ਜਿਹੜਾ ਹੈ ਉਹ ਲਾਹੇਵੰਦੇ ਹੋਣਗੇ। ਔਰ ਇਸੇ ਤਰ੍ਹਾਂ ਮਨਜੂਰ ਕੋਹਿਨੂਰ ਜੀ ਵੀ ਔਰ ਰਾਜਨਪ੍ਰੀਤ ਸਿੰਘ ਜੀ ਵੀ, ਕੁਲਦੀਪ ਕੌਰ ਜੀ ਵੀ, ਸੰਦੀਪ ਸਿੰਘ ਜੀ ਵੀ, ਮਨਜੂਰ ਕੋਹਿਨੂਰ, ਬਲਰਾਜ ਚੰਚਲ ਜੀ ਵੀ, ਔਰ ਫਿਰ ਇਸੇ ਤਰ੍ਹਾਂ ਕੁਲਦੀਪ ਕੌਰ ਮਾਲ ਜੀ ਵੀ, ਬਲਿਹਾਰ ਸਿੰਘ ਕੰਗ ਜੀ ਵੀ, ਔਰ ਜੁਝਾਰ ਸਿੰਘ ਜੀ ਵੀ, ਫਿਰ ਜਗਤਾਰ ਸਿੰਘ ਜੀ ਵੀ, ਇਫਤਿਕਾਰ ਕਾਂਗੋ ਜੀ ਫਿਰ ਨੇ। ਔਰ ਕਸ਼ਮੀਰ ਪੁਆਇੰਟ ਕਹਿੰਦੇ ਨੇ in my knowledge invader so-called Indian army did this killing in Kashmir to create all this drama, and we Kashmiri just want peace, but in this dirty politics only Kashmiri getting killed, it's shameful। और फिर इसी तरह हाँ जी ਮਨਪ੍ਰੀਤ ਸਿੰਘ ਡਾਕਟਰ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ ਵਿਖੇ 5 ਜੂਨ ਨੂੰ ਆਇਆ ਸੀ, ਉਹੀ ਹੁਕਮਨਾਮਾ ਅੱਜ ਫਿਰ ਆਇਆ। ਕਿਸ ਹੋਂ ਜਾਚੀ ਕਿਸ ਅਰਾਦੀ ਜਾਂ ਸਭ ਕੋ ਕੀਤਾ ਹੋਸੀ ਜੋ ਦਿਸੇ ਵੱਡਾ
ਵਡੇਰਾ ਸੋ ਖਾਕੂ ਰਲਸੀ। ਫਿਰ ਇਸੇ ਤਰ੍ਹਾਂ ਕਹਿੰਦੇ ਨੇ ਕਿ ਹਾਂਜੀ ਨਰਿੰਦਰ ਸਿੰਘ ਜੀ ਵੀ, ਔਰ ਫਿਰ ਇਸ ਤਰ੍ਹਾਂ ਗੁਰਪ੍ਰੀਤ ਸਿੰਘ। ਪੰਜਾਬ ਵਿੱਚ 20% ਲੋਕਾਂ ਨੂੰ ਸਾਕਾ ਯਾਦ ਹੈ, ਮੈਂ ਪੰਜਾਬ ਤੋਂ ਹੀ ਹਾਂ, ਖਾਲਸਾ ਜ਼ਿੰਦਾਬਾਦ। ਜ਼ਿੰਦਾਬਾਦ ਹਾਂਜੀ, ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਬਾਜਵਾ ਜੀ ਕਹਿੰਦੇ ਸਲਾਮ ਫਰੋਮ ਲੰਡਨ ਤੋਂ ਸਾਨੂੰ ਦੇਖ ਰਹੇ ਨੇ। ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ, ਸਾਨੂੰ ਸਾਡੇ ਇਸ ਪਤੇ ਤੇ। ਸੋ ਹੁਣ ਆਪਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tveinfo.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV Info। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।